ਅੱਛਾ, ਇਹ ਜ਼ਰੂਰ ਦੱਸਿਓ ਵੀ ਜਿਹੜੇ ਇੱਥੋਂ ਦੇ ਸਟੇਟ ਦੇ ਐਗਰੀਕਲਚਰ ਆਫੀਸਰਸ ਨੇ ਉਹ ਆਉਂਦੇ ਰਹਿੰਦੇ ਤੁਹਾਡੇ ਕੋਲੇ? ਨਹੀਂ ਜੀ, ਨਹੀਂ ਜੀ, ਸਾਡੇ ਕੋਲ ਨਹੀਂ। ਐ ਲੈਨੇ ਤੁਸੀਂ ਵੀ ਆਰਾਮ ਨਹੀਂ ਜੀ, ਮੌਸਮ ਸਮਾਂ ਵਾ ਤੁਹਾਡੇ ਕੋਲੇ ਵੀ ਥਾਵਾਂ, ਫੁਰਸਤ ਦਾ ਟਾਈਮ ਇੱਧਰ ਜ਼ਰੂਰ ਕੱਢਣਾ ਚਾਹੀਦਾ ਸਾਨੂੰ ਸਾਰਿਆਂ ਨੂੰ, ਕਿਉਂਕਿ ਘਰ ਦੀ ਸਬਜ਼ੀ ਤੇ ਫਿਰ ਬੰਦਾ ਆਪਦਾ ਵਕਤ ਵੀ ਜਿਹੜਾ ਉਹਨੂੰ ਵਰਤ ਲੈਂਦਾ। ਨਛੱਤਰ ਸਿੰਘ ਇਹਦੀ ਜਾਗਦੀ ਜਿਉਂਦੀ ਮਿਸਾਲ ਨੇ। ਤੇ ਨਛੱਤਰ ਸਿੰਘ, ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ USA ਦਾ ਇੱਕ ਹੋਰ ਉਪਰਾਲਾ ਕਿ ਇੱਥੋਂ ਦੇ ਖੇਤਾਂ ਦੀ ਜਾਂ ਖੇਤੀ ਕਰਦੇ ਲੋਕਾਂ ਦੇ ਨਾਲ ਵਾਹ ਵਾਸਤਾ ਕਰਾਉਣਾ, ਰੂਬਰੂ ਕਰਾਉਣੇ ਆ ਤੇ ਉਹਨਾਂ ਤੋਂ ਜਾਣਦੇ ਆ ਕਿ ਉਹਨਾਂ ਦਾ ਸ਼ੌਂਕ ਤੇ ਨਾਲ ਕੁਝ ਜਾਣਕਾਰੀਆਂ ਖੇਤੀ ਬਾਬਤ, ਕਿਉਂਕਿ ਬਹੁਤ ਸਾਰੇ ਲੋਕ ਕੈਲੀਫੋਰਨੀਆ ਆਉਂਦੇ ਨੇ ਪੰਜਾਬੀ ਤੇ ਉਹਨਾਂ ਦੀ ਤਾਂਘ ਰਹਿੰਦੀ, ਸਾਨੂੰ ਵੀ ਪੁੱਛਦੇ ਰਹਿੰਦੇ ਨੇ ਕਿ ਅਸੀਂ ਘਰੇ ਆਹ ਲਾਉਣਾ ਤੇ ਸਾਨੂੰ ਇਹਦੇ ਬਾਰੇ ਦੱਸੋ, ਕਿਸੇ ਮਾਹਰ ਦਾ ਨੰਬਰ ਦਿਓ। ਪਰ ਅੱਜ ਜਿਹੜੇ ਮਾਹਰ ਆ ਇਹਨਾਂ ਦੀ ਇੰਟਰਵਿਊ ਸੁਣ ਲਿਓ ਤੁਸੀਂ, ਕਿਤੇ ਜਾਣ ਦੀ ਲੋੜ ਹੀ ਨਹੀਂ ਪੈਣੀ, ਇਹ ਦਾਅਵੇ ਨਾਲ ਕਹਿ ਸਕਦਾ। ਅੱਜ ਅਸੀਂ ਗੱਲਬਾਤ ਕਰਾਂਗੇ, ਅਸੀਂ ਖੜੇ ਕਲੋਵਿਸ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ, ਤੇ ਇਹਨਾਂ ਦਾ ਜਿਹੜਾ ਜਿੱਥੇ ਅਸੀਂ ਤੁਹਾਨੂੰ ਦੱਸਾਂਗੇ ਥਾਂ ਜਿੱਥੇ ਸਬਜ਼ੀਆਂ ਲਗਾਉਂਦੇ ਨੇ। ਗੱਲਬਾਤ ਕਰਾਂਗੇ ਨਛੱਤਰ ਸਿੰਘ ਜੀ ਨਾਲ। ਤੇ ਨਛੱਤਰ ਸਿੰਘ ਜੀ 1.5 ਕਮਰਲਾ ਥਾਂ ਉਹਨਾਂ ਦਾ, ਤੇ ਜਦੋਂ ਉਹਨਾਂ ਨੇ ਦੱਸਿਆ ਵੀ ਆਹ ਚੀਜ਼ਾਂ ਲਾਈਆਂ ਹੋਈਆਂ ਤੇ ਉਹਨਾਂ ਦਾ ਤੁਸੀਂ ਪੂਰਾ ਯਾਰਡ ਦੇਖਿਆ ਤੇ ਹੈਰਾਨ ਰਹਿ ਜਾਓਗੇ। ਜੋੜਦੇ ਪਹਿਲਾਂ ਉਹਨਾਂ ਨੂੰ ਨਾਲ, ਫਿਰ ਗੱਲਾਂ ਰੌਚਕ ਬੜੀਆਂ ਨੇ, ਸੁਣਿਓ ਜ਼ਰੂਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੀ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਨਛੱਤਰ ਸਿੰਘ ਜੀ, ਸਾਨੂੰ ਇਹ ਦੱਸੋ ਵੀ ਕਿੰਨਾ ਥਾਂ ਇਹ ਤੇ ਕਿੰਨੇ ਤਰ੍ਹਾਂ ਦੀਆਂ ਸਬਜ਼ੀਆਂ ਲਾਈਆਂ? ਹਰ ਰੁੱਤ ਹਰ ਟੇਸਟ ਦੀ ਸਬਜ਼ੀ ਮਿਲਣੀ ਹੈ? ਹਾਂਜੀ, ਇਹ 1.5 ਕਮਰਲਾ ਥਾਂ ਹੋਊਗਾ ਜੀ। ਜਾਂ 3 ਕਰਮਾ 3.5 ਕਰਮਾ ਇੱਕ ਪਾਸੇ ਨੂੰ ਆ, 3.5 ਕਰਮਾ ਨੂੰ 1.5 ਕਮਰਲਾ ਥਾਂ ਬਣਦਾ। ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਲੱਗੀਆਂ ਜੀ ਇੱਥੇ। ਕੋਈ ਹੈ ਨਹੀਂ ਵੀ ਜਿਹੜੀ ਕੋਈ ਨਾ ਹੋਵੇ। ਤੇ ਜਦੋਂ ਸਮਰ ਜਾਂ ਸਿਆਲ ਦਾ ਸੀਜ਼ਨ ਹੁੰਦਾ ਉਦੋਂ ਵੀ ਸਾਰੇ ਤਰ੍ਹਾਂ ਦੀਆਂ ਸਾਰੀਆਂ ਹਰ ਇੱਕ ਚੀਜ਼ ਮਿਲ ਜਾਂਦੀ, ਬੜਾ ਲਾ ਲਈ ਦੀ ਹੈ। ਗੰਢੇ ਤੋਂ ਲੈ ਕੇ ਲਸਣ ਤਾਈਂ ਜੋ ਵੀ ਨੱਕੜ ਸੁੱਕੜ, ਜੋ ਪਾਲਕ, ਮੇਥੀ, ਧਨੀਆ, ਦੂਜਾ ਗਾਜਰ, ਦੂਜੀ ਜਿਹੜਾ ਹੁੰਦਾ ਹੈਗਾ ਸ਼ਲਗਮ ਤੇ ਚੁਕੰਦਰ ਵਗੈਰਾ, ਸਾਰਾ ਕੁਛ ਆਪਦਾ ਵੀ ਤਿਆਰ ਕਰਕੇ ਆਪ ਲਾ ਲਈਦਾ। ਹੁਣ ਇੱਥੇ ਕੀ ਕੁਛ ਲੱਗਿਆ ਹੋਇਆ? ਹਰਿਆਲੀ ਬੜੀ ਸੋਹਣੀ ਹੈ। ਹੁਣ ਇੱਥੇ ਜੀ ਦੂਜਾ ਲੱਗੇ ਹੈਗੇ ਆ ਚੱਪਣ ਕੱਦੂ, ਦੇਸੀ ਕੱਦੂ ਹਲ ਲੱਗਣੇ ਆ, ਪੇਠੇ ਦੀ ਵੱਲ ਲੱਗੀ, ਫੁੱਲ ਲੱਗੇ ਆ, ਤੋਰੀਆਂ ਦੀਆਂ ਵੱਲਾਂ ਲੱਗੀਆਂ ਜੀ, ਕਰੇਲੇ ਝਾੜ ਕਰੇਲੇ ਲੱਗੇ ਆ, ਦੇਸੀ ਕਰੇਲੇ ਲੱਗੇ ਆ, ਵੈਂਗਣ ਲੱਗੇ ਆ, ਵੈਂਗਣੀ ਲੱਗਾ ਬੂਟਾ ਟਮਾਟਰਾਂ ਦਾ, ਬਾਕੀ ਦੂਜਾ ਤਰ੍ਹਾਂ ਖੀਰੇ, ਭਿੰਡੀ, ਮਿਰਚਾਂ 2 ਤਰ੍ਹਾਂ ਦੀਆਂ 3 ਤਰ੍ਹਾਂ ਦੀਆਂ ਮਿਰਚਾਂ ਲੱਗੀਆਂ ਜੀ, ਚਿੱਬੜ ਲੱਗੇ ਆ ਜੀ, ਵੱਡੇ ਤੇ ਛੋਟੇ ਜੀ, ਇਹ ਲੱਗਾ ਜੀ ਸਮਾਨ। ਅੱਛਾ ਠੀਕ ਆ। ਤੇ ਸਾਨੂੰ ਇਹ ਦੱਸੋ ਵੀ ਇਹ ਤੁਸੀਂ ਬੀ ਫਿਰ ਕਿਵੇਂ ਤਿਆਰ ਕੀਤਾ? ਇੱਥੋਂ ਮਿਲ ਜਾਂਦਾ ਜਾਂ ਆਪ ਦਾ ਤਿਆਰ ਕੀਤਾ? ਇਹ ਬੀਜ ਹੀ ਮੈਂ ਇੱਕ ਵਾਰ ਲਿਆਂਦਾ ਸੀ, ਉਦੋਂ ਦਾ ਮੈਨੂੰ ਉਹਨਾਂ ਨੇ ਉਹਦੇ ਕੰਪਿਊਟਰ 'ਚ ਵੀ ਪਾਤਾ ਸੀਗਾ। ਉਦੋਂ ਬਾਅਦ 'ਚ ਮੇਰੀ ਹਰ ਸਾਲ ਚੈਕਿੰਗ ਵੀ ਹੁੰਦੀ ਰਹੀ ਏਅਰਪੋਰਟ ਤੋਂ। ਉਦੋਂ ਬਾਅਦ ਮੈਂ ਹਟ ਗਿਆ ਲਿਆਉਣਾ। ਮੈਂ ਉਸ ਤੋਂ ਬਾਅਦ ਆਪਦਾ ਬੀ ਤਿਆਰ ਕਰ ਲੈਣਾ ਹਰ ਸਾਲ। 10 ਸਾਲ ਹੋ ਗਏ ਮੈਂ ਬੀ ਲਿਆਂਦਾ ਨਹੀਂ ਕਿਤੋਂ ਵੀ, ਆਪਦਾ ਬੀ ਤਿਆਰ ਕੀਤਾ। ਗੁਆਰੇ ਦੇ ਫਲੀਆਂ, ਗੁਆਰਾ ਵੀ ਲੱਗਾ ਹੋਇਆ, ਗੁਆਰੇ ਨੂੰ ਫਲੀਆਂ ਵੀ ਲੱਗੀਆਂ ਹੋਈਆਂ, ਤੇ ਉਹ ਦੂਜਾ ਉਹਦਾ ਬੀ ਵੀ ਤਿਆਰ, ਹਰ ਇੱਕ ਚੀਜ਼ ਦਾ ਬੀ ਆਪ ਤਿਆਰ ਕਰ ਲਈਦਾ। ਹਾਂਜੀ, ਤੁਸੀਂ ਇੱਥੇ ਰੁਕੋ, ਮੈਂ ਦਿਖਾਉਣਾ ਤੁਹਾਨੂੰ। ਆਹ ਦੇਖੋ 1.5 ਕਮਰਲਾ ਥਾਂ ਵਾ, ਆਹ ਤੁਸੀਂ ਮੇਰੀ ਬੈਕ ਸਾਈਡ ਦੇਖ ਸਕਦੇ ਹੋ। ਇੰਨਾ ਹੀ ਥਾਂ ਹੈ, ਕਰਮਾ ਮਾਰ ਕੇ ਦੇਖਿਆ ਮੈਂ ਬਕਾਇਦਾ। 3 ਬਾਈ ਦੀ ਜਿਹੜੀ ਹੈ, 3 ਦੀ ਬਾਈ 1 ਆ, 4 ਦੀ ਮਸਾਂ 1 ਹੋਣੀ ਹੈ, ਤੇ 1.5 ਕਮਰਲਾ ਥਾਂ ਜਿਹੜਾ ਇਹ ਬਣਦਾ ਵਾ। ਇੱਥੇ ਨਛੱਤਰ ਸਿੰਘ ਜੀ ਨੇ ਕੱਦੂ ਤੋਂ ਲੈ ਕੇ ਭਿੰਡੀ, ਪੁਦੀਨਾ, ਤਰਾਂ, ਤੋਰੀਆਂ, ਜੋ ਗਰਮੀ ਦੀ ਸਬਜ਼ੀ ਆ, ਟਮਾਟਰ, ਭਿੰਡੀ, ਮਿਰਚਾਂ, ਕਈ ਤਰ੍ਹਾਂ ਦੀਆਂ, 2-3 ਤਰ੍ਹਾਂ ਦੀਆਂ ਮਿਰਚਾਂ, ਇੱਕ ਨਾਸ਼ਪਤੀ ਦਾ ਬੂਟਾ ਵੀ ਹੈ। ਫਿਰ ਲਾਈਨਾਂ ਲੱਗੀਆਂ ਹੋਈਆਂ ਨੇ, ਚਿੱਬੜਾਂ ਦਾ ਬੀਜ ਤਿਆਰ ਕਰ ਰਹੇ ਆ, ਕੱਦੂਆਂ ਦਾ ਬੀਜ ਤਿਆਰ ਕਰ ਰਹੇ ਆ, ਇੱਧਰ ਅਮਰੂਦਾਂ ਦਾ ਬੂਟਾ ਲੱਗਿਆ ਹੋਇਆ, ਔਰ ਕੰਧਾਂ ਨੂੰ ਵੀ ਵਰਤਿਆ ਹੋਇਆ। ਤੁਸੀਂ ਦੇਖੋ, ਗੌਰ ਨਾਲ ਦੇਖੋ ਵੀ ਕੰਧਾਂ ਤੇ ਵੀ ਵੇਲਾਂ ਜਿਹੜੀਆਂ ਨੇ ਉਹ ਚੜਾਈਆਂ ਹੋਈਆਂ ਨੇ ਪੂਰੇ ਵਧੀਆ ਸ਼ਾਨਦਾਰ ਤਰੀਕੇ ਨਾਲ। ਤੇ ਹਰ ਰੋਜ਼ ਇਹ 2 ਘੰਟੇ ਮਿਨੀਮਮ ਜਿਹੜਾ ਉਹ ਇੱਥੇ ਲਾਉਂਦੇ ਨੇ।
ਵਰਤਦੇ ਨੇ ਤੇ 2 ਘੰਟੇ ਘੱਟੋ ਘੱਟ ਕੰਮ ਕਰਦੇ ਇਹ ਆਪਦੇ ਇੱਥੇ ਬੈਕਯਾਰਡ ਦੇ ਵਿੱਚ ਕਹਿ ਲਓ ਜਾਂ ਆਪਦੇ ਖੇਤ ਦੇ ਵਿੱਚ ਕਹਿ ਲਓ। ਔਰ ਆਹ ਦੇਖੋ ਤੁਸੀਂ ਇਹਨਾਂ ਨੇ ਰੱਖਿਆ ਹੋਈਆਂ ਸਾਂਭ ਕੇ ਬੀ ਬਣਾਉਣ ਵਾਸਤੇ। ਇੱਕ ਮੇਰਾ ਖਿਆਲ ਹੈ ਤਾਰਿਆ ਵੀ ਬਣਿਆ ਹੋਇਆ ਪਿਛਲੇ ਸਾਲ ਵਾਲਾ ਹੈ ਜਿਹੜਾ ਅੱਲ ਜਿਹਨੂੰ ਕਹਿੰਦੇ ਦੇਸੀ ਕੱਦੂ ਤੇ ਤੋਰੀ ਹੈ, ਦੇਸੀ ਤੋਰੀ, ਰਾਮ ਤੋਰੀ ਜਿਹਨੂੰ ਕਹਿੰਦੇ ਆ, ਉਹ ਸੀਗੀ ਉਹਦਾ ਬੀ ਬਣਾ ਕੇ ਉਹ ਬੀ ਕੱਢ ਕੇ ਲਾਇਆ ਆ। ਠੀਕ ਹੈ ਹਾਂਜੀ। ਅੱਛਾ, ਆਪਾਂ ਨਛੱਤਰ ਸਿੰਘ ਜੀ ਇਹਦਾ ਦੱਸਤਾ ਵੀ ਇੱਥੇ ਲਾਇਆ ਕੀ ਹੋਇਆ, ਕਿੰਨਾ ਕੁਛ ਲਾਇਆ ਹੋਇਆ, ਥਾਂ ਨੂੰ ਕਿਵੇਂ, ਸਾਨੂੰ ਇਹ ਦੱਸੋ ਵੀ ਵੈਸੇ ਜਦੋਂ ਆਪਾਂ, ਕਿਉਂਕਿ ਆਪਾਂ ਪੰਜਾਬ 'ਚ ਆਪਾਂ ਨੂੰ ਇਹ ਹੁੰਦਾ ਯਾਰ ਖੁੱਲਾ ਥਾਂ ਵਰਤ ਗਏ, ਪਰ ਇਹ ਜਿਹੜੇ ਤੁਸੀਂ ਮਲਟੀ ਜਿਹੜੀ ਲੇਅਰ ਦੀ ਖੇਤੀ ਕਰਦੇ ਹੋ, ਜ਼ਿਆਦਾ ਵਿਭਿੰਨਤਾਵਾਂ ਵਾਲੀ, ਇੱਕ ਲਾਈਨ 'ਚ ਵਾਵਾ ਕੁਛ, ਇਹ ਇੱਥੋਂ ਆ ਕੇ ਦੇਖ ਸਿੱਖਿਆ ਜਾਂ ਪਹਿਲਾਂ ਹੀ ਸੀ? ਨਹੀਂ ਜੀ, ਆਪਾਂ ਕਿਸਾਨਾਂ ਦੇ ਪੁੱਤ ਆ, ਇੰਡੀਆ 'ਚ ਕਿਸਾਨੀ ਕਰਦੇ ਆਏ ਆ। ਉੱਥੇ ਮੋਟਰਾਂ ਦੇ ਸਬਜ਼ੀਆਂ ਵਗੈਰਾ ਲਾਉਂਦੇ ਸੀ। ਇਹ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਜਦੋਂ ਲਾਉਣੀ ਸੀ ਉੱਥੇ ਜਗ੍ਹਾ ਖੁੱਲੀ ਹੁੰਦੀ ਸੀ ਤੇ ਜਗ੍ਹਾ ਤੰਗ ਕਰਕੇ ਕੋਸ਼ਿਸ਼ ਕਰੀ ਦੀ ਵੀ ਜਗ੍ਹਾ ਵਿਹਲੀ ਨਾ ਰਹਿ ਜੇ। ਆਪੋ ਥੋੜੀ ਜਗ੍ਹਾ ਤੁਹਾਨੂੰ ਨਾਲ ਦਿਖਦੀ ਹੁੰਦੀ, ਫੈਂਸ ਦੇ ਨਾਲ ਆਮ ਹੀ ਪਈ ਹੁੰਦੀ ਘਰਾਂ ਦੇ, ਉਹ ਜਗ੍ਹਾ 'ਚ ਵੀ ਆਪਦੇ ਜਾਣੀ ਕੋਈ ਜਾਇਆ ਨਹੀਂ ਜਾਣ ਦਿੱਤੀ, ਨਾਲ ਫੈਂਸ ਲਾ ਕੇ। ਫੈਂਸ ਦੇ ਨਾਲ ਆ ਜਗ੍ਹਾ ਦੇਖੋ ਤੁਸੀਂ, ਫੁੱਟ ਚੌੜੀ ਨਹੀਂ ਹੋਣੀ, ਫੁੱਟ ਵੀ ਨਹੀਂ ਚੌੜੀ ਹੋਣੀ ਆ ਜਗ੍ਹਾ। ਉੱਧਰ ਅੱਧਾ ਫੁੱਟ ਜਗ੍ਹਾ ਹੋਊਗੀ, ਉਧਰਲੇ ਪਾਸੇ ਅੱਧਾ ਫੁੱਟ ਜਗ੍ਹਾ ਨਾਲ ਗੁਆਂਢੀਆਂ ਦੇ ਸੀਮੈਂਟ ਦੇ ਨਾਲ, ਉੱਥੇ ਅੱਧੇ ਫੁੱਟ 'ਚ ਵੀ ਨਾਲ ਕਰੇਲੇ ਲਾਏ ਵੇ ਆ। ਹਾਂਜੀ ਹਾਂਜੀ। ਹੁਣ ਘੱਟੋ ਘੱਟ 12-13 ਤਰ੍ਹਾਂ ਦੀ ਸਬਜ਼ੀ। ਹਾਂਜੀ, ਸਾਰੀਆਂ ਗਿਣੀਆਂ ਤਾਂ ਹੋਣਗੀਆਂ। ਹਾਂ ਹੋਣਗੀਆਂ। ਹਾਂਜੀ ਹਾਂਜੀ ਹਾਂਜੀ। ਠੀਕ ਹੈ। ਤੇ ਜਦੋਂ ਕੰਮਕਾਰ ਦੇ ਵਿੱਚੋਂ ਫੁਰਸਤ ਮਿਲਦੀ ਆ ਤੇ ਜਦੋਂ ਰੁੱਤ ਬਦਲੂਗੀ ਉਦੋਂ ਫਿਰ ਸਾਰਾ ਇਹ ਚੇਂਜ। ਮੈਂ ਟਾਈਮ ਤਾਂ ਵੱਧ ਘੱਟ ਕਰ ਲੈਣਾ, ਜਿੱਦਾਂ ਕਿ ਹੁਣ ਮੈਂ ਘੱਟ ਟਾਈਮ ਤੇ, ਹੁਣ ਜਦੋਂ ਸਬਜ਼ੀ ਵੱਡੀ ਹੋ ਗਈ ਟਾਈਮ ਘੱਟ ਦੇਣ ਦੀ ਲੋੜ ਆ, ਘੰਟਾ ਹੀ ਪਾਣੀ ਧਾਣੀ ਦਿਓ ਤੇ ਬਹੁਤ ਲੋੜ ਆ। ਜਦੋਂ ਜ਼ਿਆਦਾ ਟਾਈਮ ਦੇ ਲੈਣ ਦੂਜੇ ਪਾਸੇ ਟਾਈਮ ਘਟਾ ਲਈਦਾ। ਉਹ ਦੂਜਾ ਆਪਦਾ ਜਿਹੜਾ ਇੱਕ ਦਿਨ ਜਿਆਦੀ ਮਹਾਰਾਜ ਦਾ ਨਾਂ 2 ਘੰਟੇ ਲੈ ਲਿਆ, ਦੂਜੇ ਦਿਨ ਇੱਕ ਘੰਟਾ ਲੈ ਲਿਆ, ਇੱਧਰ ਘੰਟਾ ਵੱਧ ਲੱਗ ਗਿਆ ਤਾਂ ਇਸ ਹਿਸਾਬ ਨਾਲ ਐਸਟੀਮੇਟ ਕਰ ਲਈਦੀ ਆ। ਤੇ ਜਦੋਂ ਹੁਣ ਮੈਂ ਤਿਆਰ ਕਰਨੀਆਂ, ਹੁਣ ਮੈਂ ਅੱਗੇ ਤਾਂ ਮੈਂ ਕਸੀਏ ਦੇ ਨਾਲ ਹੀ ਗੁੱਡ ਕੇ ਕਰਦਾ ਹੁੰਦਾ ਸੀ। ਹੁਣ ਮੈਂ ਕਲਟੀਵੇਟਰ ਜੀ ਜਿਹੜੀ ਹੁੰਦੀ ਆ ਬਿਜਲੀ ਦੇ ਨਾਲ ਚੱਲਦੀ ਛੋਟੀ ਜੀ ਹੱਥਾਂ ਵਾਲੀ ਮਸ਼ੀਨ ਜੀ, ਉਹ ਲਿਆ ਕੇ ਰੱਖੀ ਹੈ। ਉਹਦੇ ਨਾਲ ਮੈਂ ਪਹਿਲਾਂ ਕਸੀਆਂ ਨਾਲ ਭੌਲੇ ਨਾਲ ਪੱਟ ਕੇ ਡੂੰਗੀ, ਮੁੜ ਕੇ ਉਹਦੇ ਨਾਲ ਨਿੱਕੀ ਨਿੱਕੀ ਕਰਕੇ ਮਿੱਟੀ ਬਰੀਕ ਕਰਕੇ ਤੇ ਉਹਦੇ ਨਾਲ ਬਣਾ ਕੇ ਵੱਟਾਂ, ਇੱਕ ਦਿਨ ਕਰ ਲਿਆ, ਥੋੜਾ ਕਰ ਲਿਆ, ਇੱਕ ਦਿਨ ਲਾ ਲਈ, ਇੱਕ ਦਿਨ ਵੱਟਾ ਬਣਾ ਲਿਆ, ਦੂਜੇ ਦਿਨ ਲਾ ਲਿਆ, ਇਸ ਤਰ੍ਹਾਂ ਡਿਵਾਈਡ ਕਰ ਲਈਦਾ। ਸਾਰੀਆਂ ਸਬਜ਼ੀਆਂ ਆਰਗੈਨਿਕ ਹੈ ਇਹ ਗੱਲ 100% ਆਰਗੈਨਿਕ। ਹਾਂਜੀ 100% ਆਰਗੈਨਿਕ। ਸਾਰੇ ਬੂਟਿਆਂ ਨੂੰ ਜਿੰਨਾ ਨਾ ਸਾਰੇ ਅਮਰੂਦ ਵਗੈਰਾ ਜੋ ਵੀ ਲੱਗੇ ਆ ਸਭ ਇਹ ਸਾਰੇ ਬੂਟਿਆਂ ਆਰਗੈਨਿਕ ਆ, ਕੋਈ ਇਹਨਾਂ 'ਚ ਦੂਜੀ ਹੈ ਨਹੀਂ ਕਿ ਦੂਜੀ ਖਾਦ ਵਗੈਰਾ ਪਾਈ ਦੀ। ਦੇਖ ਲਈ ਦੇਸੀ ਖਾਦ ਜਿਹੜੀ ਗਊਆਂ ਦੀ ਖਾਦ, ਤੇ ਵਿੱਚੇ ਦੀ ਜਾਂ ਬੂਟਿਆਂ ਨੂੰ ਲਿਆ ਕੇ ਕਿਤੇ ਲੋੜ ਪੈਂਦੀ ਹੈ ਤਾਂ ਉਹਦੀ ਚਿਕਨ ਜਿਹੜੀ ਕੁੱਕੜਾਂ ਦੀ ਹੁੰਦੀ ਹੈ ਉਹ, ਤੇ ਫਲ ਬੂਟਿਆਂ ਵਾਲੀ ਸਬਜ਼ੀਆਂ ਵਾਲੀਆਂ ਖਾਦਾਂ ਜਿਹੜੀਆਂ ਉਹ ਲਿਆ ਕੇ ਪਾ ਦਈਦੀਆਂ। ਪਹਿਲਾਂ ਥੱਲੇ ਮਿੱਟੀ ਦੀ ਗਊਆਂ ਵਾਲੀ ਲਾ ਲਈ ਦੀ 10-12 ਬੋਰੇ 15, ਜਦੋਂ ਵਾਹੀ ਦੀ ਆ ਜਦੋਂ ਚੀਜ਼ ਲਾ ਲਈ ਦੀ, ਫਿਰ ਉੱਤੇ ਦੂਜੀ ਸਬਜ਼ੀ ਤੇ ਜਿਹੜੀ ਫਲਾਂ ਬੂਟਿਆਂ ਨੂੰ ਪਾਈ ਦੀਆਂ ਦੂਜੀ ਤਿਆਰ ਕੀਤੀ ਵੀ ਹੁੰਦੀ ਆ, ਉਹ ਲਿਆ ਕੇ ਪਾ ਦਈਦੀ ਆ ਥੋੜ੍ਹੀ ਥੋੜ੍ਹੀ। ਅੱਛਾ, ਜੇ ਤੁਹਾਡੀ ਤਾਂ ਮਿਹਨਤ ਬਹੁਤ ਜ਼ਿਆਦਾ ਵਾ, ਤੇ ਜੇਕਰ ਬੰਦੇ ਕਈ ਆਪਣੇ ਲੋਕਾਂ ਕੋਲੇ, ਹੁਣ ਆਪਣੇ ਭੈਣ ਭਰਾ ਇੱਧਰ ਆ ਗਏ ਨੇ, ਵਸਦੇ ਨੇ ਬੈਕਯਾਰਡ ਦੇ ਵਿੱਚ, ਥਾਂ ਵੀ ਹੈ, ਸਪੇਸ ਵੀ ਹੈ, ਸਮਾਂ ਵੀ ਹੈ ਕਈਆਂ ਕੋਲੇ, ਤਾਂ ਜੇਕਰ ਇੰਨਾ ਨਹੀਂ ਤਾਂ ਜਿਹੜਾ ਬੰਦਾ ਘੱਟੋ ਘੱਟ 1-2 ਘੰਟੇ ਜਿਹਦੇ ਕੋਲੇ ਫੁਰਸਤ ਆ, ਉਹ ਕਿੰਨੀ ਕੁ ਸਬਜ਼ੀ ਉਗਾ ਸਕਦਾ? 1-2 ਘੰਟੇ ਨਾਲ ਬਹੁਤ ਹੀ ਕੁਛ ਕਰ ਸਕਦਾ ਜੀ, ਜਿੰਨਾ ਮਰਜ਼ੀ। 1-2 ਘੰਟੇ ਹਰ ਰੋਜ਼ ਲਾਓ ਤਾਂ ਕਿੰਨੇ ਘੰਟੇ ਬਣ ਜਾਂਦੇ ਆ, ਤੇ 1 ਘੰਟੇ 'ਚ ਬੰਦਾ ਕਿੰਨਾ ਕੰਮ ਕਰ ਦਿੰਦਾ। ਥੋੜਾ ਕਰੇ ਤਾਂ ਜਿੰਨੀ ਮਰਜ਼ੀ ਸਬਜ਼ੀ ਵਾਧੂ ਆਪਦੇ ਘਰ ਤੋਂ ਆਂਢ ਗੁਆਂਢ ਤਾਂ ਹੀ ਬਣਾ ਸਕਦਾ, ਲਾ ਸਕਦਾ। ਤੁਸੀਂ ਦਿੰਦੇ ਆ? ਮੈਂ ਅੱਛਾ, ਮੈਂ ਹਰ ਰੋਜ਼ ਸਟੋਰਾਂ ਵਾਲਿਆਂ ਨਾਲ, ਆਪਦੇ ਭੈਣ ਭਰਾਵਾਂ ਨੂੰ ਜਿਹੜੇ ਕੰਮ ਕਰਦੇ ਨਾਲ ਲੈ ਕੇ ਜਾਣਾ ਬੈਗ ਭਰ ਕੇ। ਹਾਂਜੀ 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 ਹਾਂਜੀ। ਆਂਢ ਗੁਆਂਢ ਮੰਡੀ ਦੀ ਹੈ। ਤੁਹਾਡੇ ਬਾਰੇ ਤਾਂ ਇਹ ਵੀ ਮਸ਼ਹੂਰ ਆ ਵੀ ਤੁਸੀਂ ਤਿਆਰ ਕਰਕੇ ਬੂਟੇ ਵੀ ਦਿੰਦੇ ਆ? ਹਾਂਜੀ, ਬੂਟੇ ਲਾ ਲਈਦੇ ਮੈਂ, ਜਦੋਂ ਕਿ ਹੁਣ ਤੁਲਸੀ ਵਗੈਰਾ ਦੇ, ਦੂਜੀ ਦੇ, ਮਰੂਏ ਵਗੈਰਾ ਦੇ ਬੂਟੇ ਹੁੰਦੇ ਆ, ਉਹ ਮੇਰੇ ਕੋਲ ਪਿਛਲੇ ਸਾਲ ਮੈਂ ਵੈਂਗਣੀ ਦੀ ਪਨੀਰੀ, ਉਹ ਜਿਹੜੇ ਮੇਰੇ ਗਮਲੇ ਉਹਨਾਂ 'ਚ ਖਿਲਾਰਤੀ ਸੀਗੀ, ਉਹ ਵਾਧੂ ਹੋ ਗਈ ਸੀ। 2 ਵਾਰ ਮੈਂ ਗੁਰਦੁਆਰਾ ਸਾਹਿਬ ਗਲਾਸਾਂ 'ਚ ਪਾ ਕੇ ਲਾ ਦਿੰਦਾ, ਉਹਨਾਂ ਮੁੜ ਕੇ ਗੁਰਦੁਆਰਾ ਸਾਹਿਬ ਰੱਖਿਆ, ਉਹਨਾਂ ਨੂੰ ਉੱਥੋਂ। ਬੂਟੇ ਕਿਹੜੇ ਤਿਆਰ ਹੋ ਰਿਹਾ? ਕਿਉਂਕਿ ਮੈਂ ਦੇਖਿਆ ਤੁਲਸੀ ਦੇ ਆ, ਅੰਗੂਰਾਂ ਦੀ ਵੇਲ, ਉਹ ਤੁਲਸੀ ਦੇ 2 ਅੰਗੂਰਾਂ ਦੀਆਂ ਵੇਲਾਂ ਤਿਆਰ ਕੀਤੀਆਂ ਮੈਂ ਲਾਉਣ ਵਾਸਤੇ ਉੱਤੇ ਬੇਟੇ ਦੇ ਘਰੇ, ਤੇ ਬਾਕੀ ਦੂਜਾ ਮੈਂ ਦੂਜਾ ਕੀਤੇ ਹੈਗੇ ਤੁਲਸੀ ਦੇ ਬੂਟੇ, ਮਰੂਏ ਦੇ ਪਨੀਰੀ ਸੀਗੀ, ਮਰੂਏ ਦੇ ਲਾਏ। 2 ਤਰ੍ਹਾਂ ਦੀ ਤੁਲਸੀ ਹੈ, 3 ਤਰ੍ਹਾਂ ਦੀ। ਇੱਕ ਹੁੰਦੀ ਹੈ ਜੀ ਦੇਸੀ ਤੁਲਸੀ, ਆ ਜਿੱਦਾਂ ਕਾਲੀ ਤੁਲਸੀ ਹੈ, ਇੱਕ ਦੂਜੀ ਜਿਹੜੀ ਹੈ ਉਹ ਲਾਏ ਵੇ ਆ, ਉਹ ਗਲਾਸਾਂ 'ਚ ਪਾ ਕੇ, ਉਹ ਫਿਰ ਜਿਹੜੇ ਭੈਣ ਭਾਈ ਆਉਂਦਾ ਕਿਸੇ ਨੂੰ ਦੇ ਦਈਦਾ। ਤਰ੍ਹਾਂ ਦੀ ਰੱਖੇ ਵੇ ਆ, ਤਰ੍ਹਾਂ ਦੀ ਪਨੀਰੀ ਮੈਂ ਕਾਫੀਆਂ ਦੇ ਆਪਣੇ ਭੈਣ ਭਰਾਵਾਂ ਨੂੰ ਦਿੱਤੇ, ਆਪਣੇ ਕੰਮ ਕਰਨ ਵਾਲਿਆਂ ਨੂੰ ਉੱਥੇ ਨਾਲ। ਬੂਟੇ ਹੁਣ ਵੀ ਪਏ ਆ ਮੈਂ। ਹਾਂਜੀ। ਅੱਛਾ, ਇਹਨਾਂ ਦੀ ਨਛੱਤਰ ਸਿੰਘ ਦੀ ਮੈਨੇਜਮੈਂਟ ਮੈਂ ਦਿਖਾਉਣਾ ਤੁਹਾਨੂੰ, ਇੱਕ ਉਹਦੀ ਨਾ ਮਿਸਾਲ ਦਿੰਦਾ ਵਾ। ਇੱਥੇ ਆ ਜਿਹੜਾ ਥਾਂ ਵਾ ਇਹ ਫੁੱਟ ਕ ਮਸਾ ਹੋਣਾ, ਫੁੱਟ ਕ ਵੀ ਨਹੀਂ ਆ, ਤੇ ਇਹਦੇ ਨਾਲ ਇਹਨਾਂ ਨੇ ਜਾਲ ਬੰਨ੍ਹ ਕੇ ਤੇ ਹਰ ਤਰ੍ਹਾਂ ਦੀ ਵੇਲ ਲਮਕਾਈ ਹੋਈ ਆ। ਖੀਰੇ ਆ, ਤਰ੍ਹਾਂ ਦੀਆਂ ਵੇਲਾਂ ਨੇ, ਤੇ ਅੱਗੇ ਤੁਸੀਂ ਜਾਓਗੇ ਤੇ ਇਸ ਤਰ੍ਹਾਂ ਬਹੁਤ ਤਰ੍ਹਾਂ ਦੀਆਂ ਵੇਲਾਂ ਨੇ। ਇੱਧਰ ਵੀ ਆ ਵੀ ਵੇਲ ਆ ਕਾਸੇ ਚੀਜ਼ ਦੀ, ਤੇ ਪੇਠੇ ਦੀ ਹੈ, ਦੇਸੀ ਕੱਦੂ ਹੈ, ਉਹ ਤੋਰੀਆਂ ਦੀ ਹੈ। ਹਾਂਜੀ, ਇਸੇ ਤਰ੍ਹਾਂ ਦੂਜਾ ਚਿੱਬੜਾਂ ਦੀਆਂ। ਅੱਛਾ, ਹਾਂਜੀ,
ਜੀ ਜੀ। ਤੇ ਆ ਜਿਹੜੇ ਜਿਵੇਂ ਇਦਾਂ ਵਾ ਇਹਨੂੰ ਆਪਾਂ ਰੋੜ ਕੇ ਕਿਤੇ ਵੀ ਕਰ ਸਕਦੇ ਆ। ਇੱਥੇ ਟਮਾਟਰ ਲਾਇਆ ਹੋਇਆ। ਇਸੇ ਤਰ੍ਹਾਂ ਜਿਹੜੇ ਉਹ ਬੂਟੇ ਆ, ਉਹ ਜਿਹੜੇ ਗਮਲੇ ਆ, ਤੁਸੀਂ ਦੇਖੋ ਗਮਲਿਆਂ ਦੇ ਵਿੱਚ ਥੱਲੇ ਮੈਂ ਭੌਣੀਆਂ ਵਗੈਰਾ ਰੱਖੀਆਂ ਤਾਂ ਗਾਂਹ ਪਛਾਂ ਕਰਨ ਵਾਸਤੇ ਰੇੜੀਆਂ ਰੱਖੀਆਂ ਉਹਨਾਂ ਦੇ ਥੱਲੇ। ਉਹਨਾਂ ਦੇ ਵਿੱਚ ਇੱਕ 'ਚ ਵੈਂਗਣੀ ਦਾ ਬੂਟਾ, ਇੱਕ 'ਚ ਵੈਂਗਣ ਦਾ ਬੂਟਾ, ਦੂਜੇ 'ਚ ਮੈਂ ਲਾਈ ਹੈਗੀ ਆ ਉਹ ਹਲਦੀ ਲਾਈ ਆ, ਤੀਸਰੇ 'ਚ ਅਦਰਕ ਲਾਇਆ ਹੋਇਆ। ਠੀਕ ਆ। ਤੇ ਆ ਪਪੀਤੇ ਦਾ ਬੂਟਾ ਹੈ। ਅੱਛਾ, ਪੁਦੀਨਾ ਵੀ ਨਾਲ ਹੈ। ਹਾਂਜੀ ਹਾਂ ਜੀ ਜੀ ਜੀ, ਵਾਹ ਜੀ ਵਾਹ, ਕੀ ਬਾਤ। ਪਪੀਤਾ ਇਹ ਅੱਛਾ ਹਾਂਜੀ ਆ ਪਿੰਡੀਆਂ ਜੀ। ਇੱਥੇ ਪਹਿਲਾਂ ਲਸਣ ਵਗੈਰਾ ਸੀਗਾ, ਲਸਣ ਪੱਟਿਆ ਮੈਂ ਇੱਥੋਂ। ਉਦੋਂ ਪਹਿਲਾਂ ਸੀਗੀਆਂ ਸਿਆਲੂ ਸਬਜ਼ੀਆਂ ਇੱਥੇ, ਮੇਥੇ ਸੀਗੇ ਦੇਸੀ, ਗੋਭੀ ਸਰੋਂ ਸੀ, ਪਾਲਕ ਸੀ, ਧਨੀਆ ਸੀ, ਗਾਜਰਾਂ ਸੀ, ਸਾਰੀਆਂ ਸਬਜ਼ੀਆਂ ਇਹਦੇ ਵਿੱਚ ਇੱਥੇ ਸੀਗੀਆਂ। ਉਹ ਤੋਂ ਪੱਟ ਕੇ ਫਿਰ ਮੈਂ ਇੱਥੇ ਦੂਜਾ ਲਸਣ ਵਾਲੇ ਥਾਂ ਉਹ ਟਿੰਡੋ ਬੀਜੀਆਂ। ਇੱਧਰ ਮੈਂ ਦੂਜਾ ਉਹ ਭਿੰਡੀਆਂ ਵਗੈਰਾ ਤੇ ਆ ਕੱਦੂ ਵਗੈਰਾ ਲਾਏ ਆ। ਹਾਂਜੀ ਬਿਲਕੁਲ ਜੀ, ਬਹੁਤ ਇਨਸਪੀਰੇਸ਼ਨਲ ਸਟੋਰੀ ਹੈ ਇਹਨਾਂ ਦੀ, ਨਛੱਤਰ ਸਿੰਘ ਜੀ ਦੀ। ਔਰ ਦੇਖੋ ਤੁਸੀਂ ਵੀ ਆਪਾਂ ਕਈ ਵਾਰੀ ਨਾ ਜਦੋਂ ਕੰਮ ਨੂੰ ਦਿਲ ਤਾਂ ਆਪਦਾ ਨਹੀਂ ਕਰਦਾ ਹੁੰਦਾ ਤੇ ਬਹਾਨੇਬਾਜ਼ੀ ਬੜੀ ਆ। ਤੇ ਪਰ ਕੋਟ ਆ, ਉਹ ਕਹਿੰਦੇ ਵੀ ਇੱਕ ਜਿਹੜਾ ਸਕਸੈਸਫੁਲ ਬੰਦਾ ਉਹਨੂੰ ਸਿਰਫ ਇੱਕ ਵਜ੍ਹਾ ਚਾਹੀਦੀ ਹੈ, ਤੇ ਜਿਹੜਾ ਫੇਲੀਅਰ ਆ ਕੋਈ ਜਿਹੜਾ ਮੰਨ ਲਓ ਨਿਕੰਮਾ ਵਾ ਮੇਰੇ ਵਰਗਾ, ਉਹਨੂੰ ਸਿਰਫ ਐਕਸਕਿਊਜ਼ ਹੁੰਦੇ ਆ ਉਹਦੇ ਕੋਲੇ। ਇਹ ਸਕਸੈਸਫੁਲ ਬੰਦੇ ਨੂੰ ਇੱਕ ਵਜ੍ਹਾ ਚਾਹੀਦੀ ਹੁੰਦੀ ਹੈ ਕਿ ਆਹ ਵਜ੍ਹਾ ਕਰਕੇ ਮੈਂ ਆਹ ਕੰਮ ਕਰਨਾ। ਫੇਲੀਅਰ ਬੰਦੇ ਕੋਲੇ ਹਮੇਸ਼ਾ ਬਹਾਨੇ ਹੁੰਦੇ ਆ। ਸੋ ਅੱਜ ਨਛੱਤਰ ਸਿੰਘ ਜੀ ਦੇ ਆਪਾਂ ਇੱਥੇ ਜਿਹੜਾ ਇਹਨਾਂ ਨੂੰ ਗੱਲਬਾਤ ਕੀਤੀ ਆ ਇਹਨਾਂ ਦੇ ਨਾਲ। ਤੇ ਅੱਛਾ ਨਛੱਤਰ ਸਿੰਘ ਜੀ, ਮੈਂ ਇਹ ਪੁੱਛਣਾ ਭੁੱਲ ਗਿਆ ਵੀ ਉਹ ਜਦ ਅਸੀਂ ਦੇਖੀ ਜਾਂਦੇ ਸੀ ਬੋਤਲਾਂ ਰੱਖੀਆਂ ਹੋਈਆਂ ਪਾਣੀ ਪਾ ਕੇ, ਚਿੱਟੀਆਂ ਕੈਨੀਆਂ, ਉਹ ਕਲਾ ਨਾ ਸਾਡੇ ਗੁਆਂਢ ਇਹਨਾਂ ਦੇ ਬਿੱਲੀਆਂ ਹੈਗੀਆਂ। ਉਹ ਬਿੱਲੀਆਂ ਜਦੋਂ ਸਬਜ਼ੀ ਲਾਈ ਦੀ ਆ, ਉਦੋਂ ਸਬਜ਼ੀ ਨਵੀਆਂ ਵੱਟਾਂ ਹੁੰਦੀਆਂ, ਉਹ ਬਿੱਲੀਆਂ ਆਉਂਦੀਆਂ ਐ ਤੇ ਬਿੱਲੀਆਂ ਆ ਕੇ ਤੇ ਪੋਟੀ ਕਰਕੇ ਤੇ ਵੱਟ ਢਾਹ ਕੇ ਤੇ ਮਿੱਟੀ ਉੱਤੇ ਪਾ ਜਾਂਦੀਆਂ ਸੀਗੀਆਂ। ਉਹ ਇਹਨਾਂ ਦਾ ਹੁੰਦਾ, ਬਿੱਲੀਆਂ ਹਟਦੀਆਂ ਨਹੀਂ। ਉਹ ਆਵੇ ਐਡੀ ਸਿਆਣੀ ਜਾਨਵਰ ਹੈ, ਪੋਟੀ ਕਰਕੇ ਉੱਤੇ ਮਿੱਟੀ ਪਾ ਜਾਂਦਾ, ਢੱਕ ਜਾਂਦਾ। ਉਹ ਮੁੜ ਕੇ ਵੱਲਾ ਸਾਰੇ ਬੀਬੂ ਢਾਹ ਕੇ ਪੱਟ ਜਾਂਦੀਆਂ ਸੀਗੀਆਂ। ਉਹ ਫਿਰ ਉਹਦੇ ਵਾਸਤੇ ਗੈਲਣਾ ਭਰ ਕੇ ਪਾਣੀ ਦੀਆਂ ਰੱਖੀਆਂ ਸੀ। ਉਹ ਸਾਹਮਣੇ ਤੁਹਾਨੂੰ ਕੰਨ ਤੇ ਵੀ ਦਿੰਦੀ, ਉਹਦੇ ਉੱਤੇ ਛਾਲ ਮਾਰਦੀ ਸੀ, ਉੱਥੇ ਵੀ ਗੈਲਣ ਪਈ ਆ। ਉਹ ਫਿਰ ਉਦੋਂ ਕਈ ਵਾਰ ਇਹ ਵੇਖ ਕੇ ਘੱਟ ਬਚਤ ਹੋ ਜਾਂਦੀ ਸੀਗੀ। ਜਿਹਦੇ ਜਿੰਨਾ ਸੁੱਕਾ ਥਾਂ ਵੇਖ ਕੇ, ਪੋਲਾ ਥਾਂ ਵੇਖ ਕੇ ਉੱਥੇ ਬਿੱਲੀ ਨੇ ਆਉਣਾ ਹੀ ਆਉਣਾ। ਜਦੋਂ ਪਾਣੀ ਵੱਡੀ ਹੋ ਗਈ ਸਬਜ਼ੀ, ਪਾਣੀ ਵੱਡੀਆਂ ਹੋ ਗਈਆਂ, ਵੱਟਾਂ ਲੱਗਣ ਲੱਗ ਗਈਆਂ ਪੋਲੀਆਂ, ਫਿਰ ਉਹ ਘੱਟ ਫਿਰ ਨਹੀਂ ਆਉਂਦੀਆਂ ਜੀ। ਇਹ 'ਚ ਕਾਰਨ ਆ ਜੀ।